चिट्ठी लिखे सिंह बोता, हथ विच है सोटा, विच राह खलोता, आना लाया गड्डे नूं, पैसा लाया खोता, आखो भाबो खानों नूं, यों आखे सिंह बोता। हम पातशाही सतगुर देई, हन्ने हन्ने लाए, जै जै बह जमीन मल, तैं तैं तख्त बनाए। सौख जवाना का जिहड़ा दल है वो भेजा, हुण उन्होंने आके घेर लिया, ਸਿੰਘਾਂ ने अपनियां पिट्ठां जोड़ लईआं ते उन्हां नूं लग्या कि भी हुण शहीदी तां पाउणी, पहलां इन्हां नूं अपनी जरा जौहर भी दिखाई है। हुण ये जंगलां 'च रहण वाले टफ स्किन और पूरे सख्त जान सिंह शस्त्रां दे अभ्यास भी करदे सी, और उन्होंने कल्ले कल्ले कई ढाह लए और फिर उन्होंने जिहड़ा सांझा हमला करके दोनों ਸਿੰਘਾਂ नूं शहीद कर दिता। बाबा बोता सिंह, बाबा गरजा सिंह हमेशा सिख साइकी दे विच वो जिउंदे किरदार ने। ये तो दोवां ने उस राज च झंडा गढ़ के ये दस्सिया सी भी असीं राज स्थापित कीता, असीं तां लखां च हैं। जदों तक इस धरती ते दो बाबा बोता सिंह गरजा सिंह वर्गे भी सिख ने, खालसा राज का कानसैप्ट जिउंदा है। वाहिगुरू जी का खालसा, वाहिगुरू जी की फतेह। अस्सलाम वालेकुम, आदाब वर्ज। मैं तुहाडी होस्ट अनिल मुखर्तना टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, नीलम कौर जी तुहानू भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 27 जुलाई 2022 12 सावन नानकशाही संमत 554 दिन है। तो डॉक्टर साहब, प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲਕਨ ਕੈਨੇਡਾ, roku, ਜਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਸਾਨੂੰ ਅੱਜ ਦੀ ਨੌਜਵਾਨ ਪੀੜ੍ਹੀ ਖਾਸ ਕਰਕੇ ਬੱਚਿਆਂ ਨੂੰ ਸਾਡੇ ਧਰਮ ਵਿਰਸੇ ਨਾਲ ਜੋੜਨ ਲਈ ਹੋਰ ਧਿਆਨ ਦੇਣ ਦੀ ਲੋੜ ਹੈ। ਸੋ ਇਹ ਸਾਡਾ ਭਵਿੱਖ ਹਨ। ਸੋ ਮਾਂ ਬੋਲੀ ਨਾਲ ਜੋੜਨ ਲਈ ਤੁਸੀਂ ਇੱਕ ਤੋਂ ਹੀ ਐਪ ਐਂਡਰੋਇਡ ਡਿਵਾਈਸ ਤੇ ਡਾਊਨਲੋਡ ਕਰ ਸਕਦੇ ਹੋ ਅਤੇ ਐਪਲ ਡਿਵਾਈਸ ਲਈ ਵੀ ਐਪ ਜਿਹੜੀ ਹੈ ਛੇਤੀ ਤਿਆਰ ਹੋ ਰਹੀ ਹੈ। ਸੋ ਵਧੇਰੇ ਜਾਣਕਾਰੀ ਲਈ ਇੱਕ ਤੋਂ ਹੀ ਤੂੰ ਲਈ ਜਾ ਸਕਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਹੋਰਾਂ ਦਾ ਸ਼ਹੀਦੀ ਦਿਨ ਹੈ, ਜਿਨ੍ਹਾਂ ਨੇ 18ਵੀਂ ਸਦੀ ਵਿੱਚ ਖਾਲਸਾਈ ਅਣਖ ਤੇ ਗੈਰਤ ਦਾ ਝੰਡਾ ਜਿਹੜਾ ਬੁਲੰਦ ਕੀਤਾ ਸੀ। ਸੋ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਔਰ ਅੱਜ ਦੇ ਖਾਲਿਸਤਾਨੀ ਐਕਟਿਵਿਸਟਸ ਲਈ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਇੱਕ ਰੋਲ ਮਾਡਲ ਹਨ, ਜਿਹੜੇ ਇੱਕ ਯਾਦ ਹਾਨੀ ਕਰਵਾ ਰਹੇ ਹਨ ਕਿ ਜਦੋਂ ਤੱਕ ਇੱਕ ਸਿੱਖ ਵੀ ਇਸ ਧਰਤੀ ਤੇ ਜਿਉਂਦਾ ਰਹੇਗਾ ਉਹ ਖਾਲਸਾ ਰਾਜ ਦਾ ਪਰਚਮ ਬੁਲੰਦ ਰੱਖੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਤਪਾਲ ਸਿੰਘ ਪੁਰੇਵਾਲ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਔਰ ਉਹਨਾਂ ਦੀ ਕੰਟਰੀਬਿਊਸ਼ਨ ਇਹੀ ਨਹੀਂ ਕਿ ਉਹ ਟੀਵੀ 84 ਨੂੰ ਪਿਆਰ ਕਰਦੇ ਨੇ, ਸਾਡੇ ਨਾਲ ਉਹ ਭਰਾਵਾਂ ਵਾਂਗ ਹਿੱਤ ਕਰਦੇ ਨੇ, ਦਿਲਾਂ ਦੀ ਸਾਂਝ ਰੱਖਦੇ ਨੇ।
ਕੌਮੀ ਤੌਰ ਤੇ ਵੀ ਉਹਨਾਂ ਨੇ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ, ਜਿਵੇਂ ਉਹਨਾਂ ਨੇ ਕਾਫੀ ਵੱਡਾ ਪ੍ਰੋਜੈਕਟ ਸੀ ਜਿਹੜੇ ਖਾਸ ਤੌਰ ਤੇ ਸ਼ੁੱਧ ਉਚਾਰਨ ਕਰ ਸਕਦੇ ਸੀ, ਉਹਨਾਂ ਰਾਹੀਂ ਗਵਾਇਆ ਜੀ। ਉਹਨਾਂ ਨੇ ਉਹ ਸਾਰੇ ਦਾ ਪਾਠ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਠ ਸੰਥਿਆ ਕਰਕੇ ਅਸੀਂ ਕਵਾਂਗੇ, ਔਰ ਏਕ ਤੂੰ ਹੀ ਐਪ ਦੇ ਵਿੱਚ ਜਿਵੇਂ ਉਹਨਾਂ ਨੇ ਇਹ ਸਾਰਾ ਪ੍ਰੋਵਾਈਡ ਕੀਤਾ ਤਾਂ ਕਿ ਕੁੱਲ ਦੁਨੀਆ 'ਚ ਬੈਠੀ ਸਿੱਖ ਸੰਗਤ ਇਸ ਚੋਂ ਲਾਹਾ ਲੈ ਸਕੇ ਜੀ। ਇਹ ਉਹ ਪ੍ਰੋਜੈਕਟ ਸੀ ਜਿਹਦੇ ਲਈ ਈਵਨ ਉਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਗੁਰੂ ਨਾਨਕ ਯੂਨੀਵਰਸਿਟੀ, ਉਹਨਾਂ ਦੇ ਜਿਹੜੇ ਪੰਜਾਬੀ ਡਿਪਾਰਟਮੈਂਟ ਜਾਂ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਨਾਲ ਸੰਬੰਧਿਤ ਮਹਿਕਮੇ ਸੀ, ਉਹ ਵੀ ਇਸ ਵੱਲ ਹੱਥ ਪਾਉਣ ਤੋਂ ਡਰਦੇ ਸੀ, ਘਬਰਾਉਂਦੇ ਸੀ। ਸੋ ਬੇਸ਼ੱਕ ਸਤਪਾਲ ਸਿੰਘ ਪੁਰੇਵਾਲ ਹੋਰਾਂ ਦੀ ਕੋਈ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਜਾਂ ਇਸ ਫੀਲਡ 'ਚ ਕੋਈ ਫਾਰਮਲ ਟ੍ਰੇਨਿੰਗ ਨਹੀਂ ਹੈ, ਲੇਕਿਨ ਮੈਂ ਬਹੁਤ ਵਾਰ ਦੇਖਦਾ ਕਿ ਜਦੋਂ ਤੁਹਾਨੂੰ ਕਿਸੇ ਚੀਜ਼ ਦਾ ਜਨੂਨ ਹੁੰਦਾ ਹੈ ਬਿਲਕੁਲ, ਤੇ ਗੁਰੂ ਦੀ ਰਹਿਮਤ ਹੁੰਦੀ ਹੈ, ਤੇ ਫਿਰ ਉਹ ਵਿਦਿਆਵਾਂ ਦੇ ਉਹਨਾਂ ਚੀਜ਼ਾਂ ਦੇ ਵੀ ਦਰਵਾਜ਼ੇ ਖੁੱਲ ਜਾਂਦੇ ਨੇ ਜਿਸ ਦੇ ਲਈ ਲੋਕ ਵੱਡੀਆਂ ਵੱਡੀਆਂ ਡਿਗਰੀਆਂ PhDs ਔਰ ਦੂਸਰੀਆਂ ਕਰਦੇ ਨੇ, ਔਰ ਫਿਰ ਇਹ ਉਹਨਾਂ ਨੇ ਕੋਲੋਂ ਆਪਣੀ ਕਿਰਤ ਕਰਕੇ ਉਹ ਕਿਰਤ ਕਰਦੇ ਨੇ, ਟੈਕਸੀ ਚਲਾਉਂਦੇ ਨੇ। ਔਰ ਇਹੀ ਨਹੀਂ ਕਿ ਇਸ ਪ੍ਰੋਜੈਕਟ ਦੇ ਉੱਤੇ ਸੋਸ਼ਲ ਮੀਡੀਆ ਤੇ ਹਮੇਸ਼ਾ ਐਕਟਿਵ ਹੁੰਦੇ ਨੇ। ਕੋਈ ਖਬਰ ਉਹਨਾਂ ਨੂੰ ਕਿਤੇ ਮਿਲੇ, ਕੋਈ ਲੋੜਵੰਦ ਹੈ, ਕਿਸੇ ਦਾ ਆਪਰੇਸ਼ਨ ਹੋਣਾ ਹੈ, ਕੋਈ ਹੋਰ ਸ਼ਹੀਦ ਸਿੰਘ ਦਾ ਪਰਿਵਾਰ ਹੈ, ਉਹ ਸਭ ਤੋਂ ਪਹਿਲਾਂ ਆਪਣੀ ਕੰਟਰੀਬਿਊਸ਼ਨ ਦੇ ਕੇ ਫਿਰ ਦੂਸਰਿਆਂ ਨੂੰ ਅਪੀਲ ਕਰਨਗੇ ਕਿ ਭਾਈ ਮਦਦ ਕਰੋ। ਔਰ ਹੁਣ ਵੀ ਅਸੀਂ ਜਦੋਂ ਪਿਛਲੇ ਹਫਤੇ ਸੀਐਟਲ ਦੇ ਵਿੱਚ ਸੀ, ਉਹ ਸਾਡੇ ਨਾਲ ਹੀ ਰਹੇ 2-3 ਦਿਨ, ਔਰ ਇੱਕ ਉਹਨਾਂ ਦਾ ਜਿਹੜਾ ਮੈਂ ਸਮਝਦਾ ਵੀ ਭਾਵੇਂ ਅਸੀਂ TV84 ਮੀਡੀਆ ਆਧਾਰ ਹੈ, ਪਰ ਮੈਨੂੰ ਆਪਣਿਆਂ ਦੇ ਉੱਤੇ ਹਮੇਸ਼ਾ ਇਸ ਗੱਲ ਦੀ ਸ਼ਿਕਾਇਤ ਰਹਿੰਦੀ ਹੈ ਕਿ ਸਾਡਾ ਨਿਊਜ਼ ਦੇ ਲਈ ਕੋਈ ਐਸਾ ਨਹੀਂ ਹੁੰਦਾ ਕਿ ਕੋਈ ਗੱਲ ਰਾਈਟ ਅਵੇ ਅਸੀਂ ਲੋਕਾਂ ਤੱਕ ਪਹੁੰਚਾਉਣੀ ਹੈ, ਅਸੀਂ ਬਿਲਕੁਲ ਉਸ ਨੂੰ ਈਜ਼ੀ ਲੈਂਦੇ ਹਾਂ ਜਿਵੇਂ ਕਿ ਕੋਈ ਕੱਪੜੇ ਦੀ ਦੁਕਾਨ ਹੁੰਦੀ ਹੈ। ਲੇਕਿਨ ਸਤਪਾਲ ਸਿੰਘ ਪੁਰੇਵਾਲ ਦਾ ਮੂਮੈਂਟ ਅਸੀਂ ਏਅਰਪੋਰਟ ਤੇ ਉਤਰੇ, ਫੌਰਨ ਉਹਨਾਂ ਨੇ ਉਹ ਪਿਕਚਰ ਲੈ ਕੇ ਪਾ ਦਿੱਤੀ, 4 ਚੁਫੇਰੇ ਉਹ ਮੈਸੇजेस ਵੀ ਸ਼ੁਰੂ ਹੋ ਗਏ ਆਣੇ। ਅਸੀਂ ਜਿਨ੍ਹਾਂ ਦੇ ਘਰ ਰੁਕੇ ਕੁਲਵਿੰਦਰ ਸਿੰਘ ਹੋਰਾਂ ਦੇ, ਉੱਥੇ ਵੀ ਡਿਸਕਸ਼ਨ ਚੱਲ ਰਹੀ ਹੈ, ਉਹ ਵੀ ਕਮਿਊਨਿਟੀ ਸੈਂਟਰ 'ਚ ਵੀ। ਸੋ ਮੈਂ ਸਮਝਦਾ ਹਾਂ ਵੀ ਇਹ ਹੁੰਦਾ ਜਨੂਨ। ਜੇ ਤੁਹਾਡੇ 'ਚ ਕਿਸੇ ਚੀਜ਼ ਦਾ ਜਨੂਨ ਹੈ ਤੇ ਤੁਹਾਨੂੰ ਆਪਣੇ ਆਪ, ਔਰ ਉਹ ਪੂਰਾ ਫੁੱਲ ਟਾਈਮ ਕੰਮ ਕਰਦੇ ਨੇ, ਆਪਣੀ ਕਿਰਤ ਕਰਦੇ ਨੇ, ਕਿਸੇ ਤੇ ਤਵੱਕੋ ਨਹੀਂ ਹੈ। ਹਾਲਾਂਕਿ ਉਹਨਾਂ ਦੇ ਸਿਧਾਂਤਕ ਤੌਰ ਤੇ ਬੜੇ ਸਖਤ ਸਟੈਂਡ ਹੁੰਦੇ ਨੇ, ਕਿਉਂਕਿ ਸਿਧਾਂਤ ਹਮੇਸ਼ਾ ਸਖਤ ਹੀ ਹੁੰਦਾ ਹੈ। ਇਸ ਲਈ ਕਈ ਵਾਰ ਉਹ ਮੈਨੂੰ ਕਹਿਣਗੇ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਵਡਿਆਉਂਦੇ ਹੋ, ਤੇ ਕਈ ਵਾਰ ਦੂਸਰੇ ਜਿਹੜੇ ਨੇ ਉਹ ਈਰਖਾ ਕਰਨ ਲੱਗ ਜਾਂਦੇ ਨੇ, ਉਹ ਤੁਹਾਡੇ ਤੋਂ ਵੀ ਦੂਰੀ ਬਣਾਉਂਦੇ ਨੇ ਕਿ ਭਾਈ ਤੁਸੀਂ ਜਿਵੇਂ। ਮੈਂ ਕਿਹਾ ਵੀ ਨਹੀਂ, ਇਵੇਂ ਨਹੀਂ ਹੈ। ਮੈਂ ਸਮਝਦਾ ਹਾਂ ਵੀ ਇਹ ਜਿੱਥੇ ਅਸੀਂ ਖੁਸ਼ਾਮਦ ਔਰ ਸਿਫਤ, ਇਸ ਦੇ ਵਿੱਚ ਫਰਕ ਹੁੰਦਾ ਹੈ। ਖੁਸ਼ਾਮਦ ਹੁੰਦੀ ਹੈ ਕਿਸੇ ਬਾਰੇ ਉਹ ਕੁਝ ਕਹਿਣਾ ਜੋ ਉਹਦੇ 'ਚ ਨਹੀਂ ਹੈ, ਉਹਨੂੰ ਖੁਸ਼ ਕਰਨ ਦੇ ਲਈ, ਤੇ ਸਿਫਤ ਜਾਂ ਐਡਮੀਰੇਸ਼ਨ ਹੁੰਦੀ ਹੈ ਜਿਹਦੇ ਵਿਚਲੇ ਗੁਣ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ, ਉਹਨਾਂ ਨੂੰ ਐਡਮਾਇਰ ਕਰਨਾ। ਔਰ ਅਸੀਂ ਹਮੇਸ਼ਾ ਜਿਹਦੇ ਨਾਲ ਵੀ ਅਸੀਂ ਪੰਥਕ ਪਿੜ ਦੇ ਵਿੱਚ ਜੁੜਦੇ ਹਾਂ, ਸਾਡੇ ਲਈ ਗੁਰੂ ਸਾਹਿਬਾਨ ਦਾ ਇਹੀ ਆਦੇਸ਼, ਇਹੀ ਫਰਮਾਨ ਰਾਹ ਦਸੇਰਾ ਹੁੰਦਾ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਅਸੀਂ ਸਾਰੇ ਪੈਕੇਜ ਹੈ, ਕੁਝ ਚੀਜ਼ਾਂ ਸਾਡੇ 'ਚ ਐਕਸੈਲੈਂਟ ਨੇ, ਕੁਝ ਚੀਜ਼ਾਂ ਸਾਡੇ 'ਚ ਕਮਜ਼ੋਰ ਨੇ। ਜਿਹੜੇ ਲੋਕ ਸਿਰਫ ਤੇ ਸਿਰਫ ਫਾਲਟ ਫਾਈਂਡਿੰਗ ਤੇ ਹੁੰਦੇ ਨੇ, ਗਲਤੀਆਂ ਲੱਭਣ ਤੇ ਹੁੰਦੇ ਨੇ, ਉਹ ਹਰ ਚੀਜ਼ 'ਚ ਨੁਕਸ ਕੱਢਣਗੇ। ਉਹਨਾਂ ਨੂੰ ਤੁਸੀਂ ਜੋ ਮਰਜ਼ੀ ਦੇ ਦਿਓ, ਉਹਨਾਂ ਦੇ ਲਈ ਉਹ ਕਦੇ ਚੀਜ਼ ਕਾਬਲ ਨਹੀਂ ਹੁੰਦੀ। ਪਰ ਇੱਕ ਉਹ ਨੇ ਜਿਹੜੇ ਜਿਸ ਦੇ ਵਿੱਚ ਆਮ ਲੋਕ ਜਿਹਨੂੰ ਦੁਰਕਾਰ ਰਹੇ ਹੁੰਦੇ ਨੇ, ਉਹਨਾਂ 'ਚ ਵੀ ਜਿਹੜਾ ਉਹਨਾਂ ਨੂੰ ਸਿਫਤ ਨਜ਼ਰ ਆਉਂਦੀ ਹੈ, ਉਹਨਾਂ 'ਚੋਂ ਵੀ ਉਹ, ਕਿਉਂਕਿ ਰੱਬ ਨੇ ਕੋਈ ਵੀ ਸ਼ਖਸ, ਕੋਈ ਵੀ ਜੀਵ ਐਸਾ ਦੁਨੀਆ 'ਚ ਪੈਦਾ ਨਹੀਂ ਕੀਤਾ ਜਿਸ ਨੂੰ ਕੁਝ ਦੇ ਕੇ ਨਾ ਭੇਜਿਆ ਹੋਏ, ਔਰ ਜਿਸ ਦੇ ਆਹਾਰ ਦਾ, ਫੂਡ ਦਾ, ਖੁਰਾਕ ਦਾ, ਰਿਜ਼ਕ ਦਾ ਪ੍ਰਬੰਧ ਨਾ ਕੀਤਾ। ਸੋ ਅਸੀਂ ਕੌਣ ਹੈ ਜੋ ਰੱਬ ਦੇ ਬਣਾਏ ਬੰਦਿਆਂ ਦੇ ਵਿੱਚ, ਪਰਸਨਸ ਦੇ ਵਿੱਚ ਕੋਈ ਨੁਕਸ ਕੱਢੀਏ। ਸੋ ਅਸੀਂ ਵੀਰ ਸਤਪਾਲ ਸਿੰਘ ਪੁਰੇਵਾਲ ਔਰ ਉਹਨਾਂ ਦੀ ਇਹ ਚਾਹਨਾ ਵੀ ਹੈ, ਜਿਵੇਂ ਤੁਸੀਂ ਦੱਸਿਆ ਕਿ ਐਪਲ ਦੀ ਐਪ ਤਿਆਰ ਹੋ ਰਹੀ ਹੈ ਕਿ ਏਕ ਤੂੰ ਹੀ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੌਮ ਤੱਕ ਰਹੇ, ਕੌਮ ਦਾ ਸਰਮਾਇਆ, ਔਰ ਆਪਣੇ ਸਿਰੋਂ ਉਹ ਜਿਹੜਾ ਇਹ ਬੋਝ ਵੀ ਹੁੰਦਾ। ਔਰ ਜਿੱਥੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ
ਇਹ ਜਿਹੜੀ ਹੈ ਇਸ ਪੱਖੋਂ ਉਹਨਾਂ ਦਾ ਫਿਕਰ ਵੀ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਜਿਵੇਂ ਉਹ ਔਰ ਇਕੱਲਾ ਇਹ ਨਹੀਂ ਹੈ ਸਪੋਰਟਸ ਦੇ ਫੀਲਡ 'ਚ ਅੱਜ ਵੀ ਕਿਵੇਂ ਉਹ 30 ਮੀਲ ਜਿਹੜਾ ਹੈ ਉਹ ਕ੍ਰਾਸ ਕੰਟਰੀ ਦੌੜਨਾ ਅਵਾਰਡ ਲੈਣੇ ਔਰ ਦੂਜਾ ਮੈਂ ਸਗੋਂ ਉਹਨਾਂ ਨੂੰ ਇਸ ਆਪਣੀ ਟ੍ਰਿਪ ਵੇਲੇ ਕਹਿ ਰਿਹਾ ਸੀ ਮੈਂ ਕਿਹਾ ਜੀ ਤੁਸੀਂ ਵੈਟਰਨਸ ਜਿਹੜੀ ਇੰਟਰਨੈਸ਼ਨਲ ਓਲੰਪਿਕ ਹੁੰਦਾ ਕੰਪੀਟੀਸ਼ਨ ਉਹਦੇ ਰਜਿਸਟਰ ਕਰੋ ਕਹਿੰਦੇ ਉਹ ਕੀ ਹੁੰਦਾ ਮੈਂ ਕਿਹਾ ਜੀ ਉਹ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਦੇ ਵੀ ਅੱਗੋਂ ਅਵਾਰਡ ਹੁੰਦੇ ਨੇ ਵੀ ਤੁਸੀਂ ਉਹ ਪੂਰਾ ਉਹ ਆਪਣਾ ਐਕਸਰਸਾਈਜ਼ ਵੀ ਕਰਦੇ ਨੇ ਘੰਟਾ 2 ਘੰਟੇ ਦੌੜਦੇ ਨੇ ਮੈਂ ਸਗੋਂ ਉਹਨਾਂ ਨੂੰ ਕਿਹਾ ਵੀ ਥੋੜਾ ਸਲੋ ਡਾਊਨ ਕਰੋ ਸੋ ਇਹ ਫੁੱਲ ਆਫ એનર્ਜੀ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ ਔਰ ਹਰ ਦੁੱਖ ਸੁੱਖ 'ਚ ਪਹੁੰਚਦੇ ਨੇ ਇੱਕ ਆਵਾਜ਼ ਮਾਰਨ ਦੀ ਲੋੜ ਹੁੰਦੀ ਹੈ ਉੱਥੇ ਕਹਿੰਦੇ ਨੇ ਜਦੋਂ ਮੈਂ ਹਾਜ਼ਰ ਹੋ ਜਾਵਾਂਗਾ ਬਸ ਟਿਕਟ ਮੈਂ ਕਰਾ ਲਈ ਆ ਕਰਾ ਕੇ ਫਿਰ ਕਾਲ ਕਰਨਗੇ ਟਿਕਟ ਹੋ ਗਈ ਮੈਂ ਆ ਰਿਹਾ ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦਾ ਦਿਨ ਬੇਸ਼ੱਕ ਇੱਕ ਵਕਤ ਸੀ ਅੱਜ ਤੋਂ 6-7 ਸਾਲ ਪਹਿਲਾਂ ਅਸੀਂ ਸਾਡਾ ਇੱਕ ਫਾਰਮੈਟ ਸੀ ਪ੍ਰੋਗਰਾਮ ਦਾ ਉਹਦੇ 'ਚ ਸੀ ਕਿ ਟੁਡੇ ਇਨ ਹਿਸਟਰੀ ਔਰ ਉਹਦੇ 'ਚ ਅਸੀਂ ਸਿੱਖ ਇਤਿਹਾਸ 'ਚ ਕੀ ਹੋਇਆ 550 ਸਾਲ ਦੇ ਉਸ ਦਿਨ ਉਸ ਦਾ ਜ਼ਿਕਰ ਕਰਦੇ ਸੀ ਔਰ ਇਨ ਵਰਲਡ ਹਿਸਟਰੀ ਦੁਨੀਆ ਦੀ ਹਿਸਟਰੀ 'ਚ ਕੀ ਹੋਇਆ ਹੁਣ ਅਸੀਂ ਇੰਨੇ ਖਬਰਾਂ 'ਚ ਗਵਾਚ ਗਏ ਹਾਂ ਕਿ ਬਹੁਤ ਸਾਰੇ ਫੀਚਰ ਜਿਹੜੇ ਨੇ ਉਹ ਉੜ ਗਏ ਅਸੀਂ ਕੋਸ਼ਿਸ਼ ਕਰਾਂਗੇ ਮੈਂ ਅੱਗੇ ਵੀ ਕਿਹਾ ਵੈਸੇ ਪਰ ਭੁੱਲ ਜਾਂਦਾ ਫਿਰ ਲੇਕਿਨ ਅੱਜ ਜਦੋਂ ਮੈਂ ਸਵੇਰੇ ਉੱਠਦੇ ਹਾਂ ਸੋਸ਼ਲ ਮੀਡੀਆ 'ਤੇ ਗਿਆ ਤੇ ਜਿਹੜਾ ਅੱਜ ਦੇ ਦਿਨ ਦੀ ਅਹਿਮੀਅਤ ਸੀ ਮੈਨੂੰ ਲੱਗਾ ਵੀ ਇਹ ਸਾਡੇ ਲਈ ਖਾਸ ਤੌਰ 'ਤੇ ਜਦੋਂ ਕੋਈ ਵੀ ਸਟਰਗਲ ਤੁਸੀਂ ਹਕੂਮਤਾਂ ਦੇ ਨਾਲ ਟੱਕਰ ਲੈਂਦੇ ਹੋ ਔਰ ਤੁਹਾਡਾ ਵੀ ਇੱਕ ਵੱਡਾ ਹਿੱਸਾ ਜਾਂ ਗਫਲਤ 'ਚ ਹੁੰਦਾ ਹੈ ਜਾਂ ਦੁਸ਼ਮਣ ਦੇ ਪ੍ਰਚਾਰ ਦੀ ਜ਼ਦ 'ਚ ਹੁੰਦਾ ਹੈ ਤੇ ਜਾਂ ਭਗੌੜਾ ਹੁੰਦਾ ਹੈ ਤੇ ਫਿਰ ਜਿਹੜੇ ਐਕਟਿਵਿਸਟ ਨੇ ਕਿਤੇ ਨਾ ਕਿਤੇ ਉਹਨਾਂ 'ਚ ਕੋਈ ਨਾ ਕੋਈ ਨਿਰਾਸ਼ਤਾ ਵੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਸਾਡੀ ਜਿਸ ਰਸਤੇ ਨੂੰ ਅਸੀਂ ਚੁਣਿਆ ਹੈ ਉਸ ਦੀ ਮੰਜ਼ਿਲ ਅਸੀਂ ਹਾਸਲ ਕਰ ਵੀ ਸਕਾਂਗੇ ਕਿ ਨਹੀਂ ਤੇ ਮੈਂ ਸਮਝਦਾ ਕਿ ਜਿਹੜਾ ਅੱਜ ਦਿਨ ਹੈ ਉਹ ਸਾਡੇ ਸਭ ਦੇ ਲਈ ਮੈਂ ਆਪਣੇ ਆਪ ਨੂੰ ਵੀ ਹਮੇਸ਼ਾ ਜਿਹੜੀਆਂ ਕੁਝ ਸ਼ਖਸੀਅਤਾਂ ਇਤਿਹਾਸ ਦਾ ਸਾਡਾ ਹਰ ਰੋਜ਼ ਦਾ ਹੀ ਕੁਰਬਾਨੀਆਂ ਭਰਿਆ ਵੀ ਹੈ ਔਰ ਮੋਟੀਵੇਸ਼ਨ ਦੇਣ ਵਾਲਾ ਵੀ ਹੈ ਪਰ ਦੋ ਜਿਹੜੀਆਂ ਇਤਿਹਾਸਕ ਸ਼ਖਸੀਅਤਾਂ ਨੇ ਜੋੜੀਆਂ ਦੇ ਰੂਪ 'ਚ ਉਹਨਾਂ ਨੂੰ ਮੈਂ ਹਮੇਸ਼ਾ ਆਪਣੇ ਰੋਲ ਮਾਡਲ ਮੰਨਦਾ ਉਹਨਾਂ ਦੇ ਵਿੱਚ ਇੱਕ ਜਿਹੜਾ ਜੋੜੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਦੋਂ ਅਸੀਂ ਬਾਬਾ ਲਫ਼ਜ਼ ਕਹਿੰਦੇ ਹਾਂ ਕਈਆਂ ਨੂੰ ਲੱਗੇਗਾ ਕਿ ਪਤਾ ਨਹੀਂ ਇਹ ਬਾਬੇ ਨੇ ਚਿੱਟੀਆਂ ਦਾੜੀਆਂ ਵਾਲੇ ਨਹੀਂ ਦੋਨੋਂ ਹੀ ਗੱਭਰੂ ਸਨ ਨੌਜਵਾਨ ਸਨ ਪਰ ਇਹ ਵੀ ਸਿੱਖ ਇਤਿਹਾਸ ਦੀ ਇੱਕ ਵਿਲੱਖਣਤਾ ਹੈ ਕਿ ਜਦੋਂ ਅਸੀਂ ਕਿਸੇ ਦੀ ਕੁਰਬਾਨੀ ਨੂੰ ਰੈਕਗਨਾਈਜ਼ ਕਰਦੇ ਹਾਂ ਸਜਦਾ ਕਰਦੇ ਹਾਂ ਤੇ ਫਿਰ ਉਮਰ ਮੈਟਰ ਨਹੀਂ ਕਰਦੀ 7 ਸਾਲ ਤੇ 9 ਸਾਲ ਦੇ ਜ਼ੋਰਾਵਰ ਸਿੰਘ ਫਤਿਹ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਰੂਪ ਦੇ ਵਿੱਚ ਪਹੁੰਚ ਜਾਂਦੇ ਨੇ ਔਰ ਆਪਣਾ ਰੁਤਬਾ ਉਹ 80 ਸਾਲਾਂ ਤੋਂ ਜ਼ਿਆਦਾ ਦੇ ਬਾਬਾ ਦੀਪ ਸਿੰਘ ਸ਼ਹੀਦ ਦੇ ਨਾਲ ਜਦੋਂ ਅਸੀਂ ਬਾਬਾ ਲਫ਼ਜ਼ ਕਹਿ ਰਹੇ ਹਾਂ ਬੇਸ਼ੱਕ ਬਾਬਾ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਸਿਆਣਾ ਬਜ਼ੁਰਗ ਦੇ ਲਈ ਵੀ ਇਸਤੇਮਾਲ ਹੁੰਦਾ ਹੈ ਦਾਨਾਈ ਦੇ ਲਈ ਵੀ ਇਸਤੇਮਾਲ ਹੁੰਦਾ ਹੈ ਸੋ ਜਿਹੜਾ ਜਿਸ ਨੂੰ ਇਹ ਸਮਝ ਆ ਗਈ ਕਿ ਜ਼ਿੰਦਗੀ ਇਹ ਤਾਂ ਇੱਕ ਖੋਟਾ ਹੈ ਇਹ ਤਾਂ ਇੱਕ ਭੰਡ ਹੈ ਜਿਸ ਨੂੰ ਤੁਸੀਂ ਜ਼ੁਲਮ ਦੇ ਖਿਲਾਫ ਲੜਦੇ ਆ ਭੰਨਣਾ ਤੇ ਉਸ ਤੋਂ ਵੱਡਾ ਹੋਰ ਕੌਣ ਬ੍ਰਹਮ ਗਿਆਨੀ ਹੋ ਸਕਦਾ ਉਸ ਤੋਂ ਵੱਡਾ ਕਿਹੜਾ ਇਬਾਦਤ ਵਾਲਾ ਹੋ ਸਕਦਾ ਹੈ ਭਗਤੀ ਵਾਲਾ ਹੋ ਸਕਦਾ ਹੈ ਇਬਾਦਤ ਵੀ ਇਸੇ ਲਈ ਕੀਤੀ ਜਾਂਦੀ ਹੈ ਕਿ ਸਰੀਰ ਦਾ ਮੋਹ ਜਿਹੜਾ ਉਹ ਖਤਮ ਹੋਏ ਮਨ ਚੋਂ ਅਨਾਮ ਮੁੱਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੁੱਕਣ ਤੇ ਜਿਹਨੇ ਦੇਹ ਦਾ ਹੀ ਮੋਹ ਛੱਡ ਦਿੱਤਾ ਹੈ ਔਰ ਉਹ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਜਾਂ ਆਪਣੇ ਕਾਜ਼ ਦੇ ਲਈ ਖੜਾ ਜਿਹੜਾ ਹਰ ਦਿਨ ਜਿਹੜਾ ਉਹ ਜੂਝਦਾ ਹੈ ਉਸ ਤੋਂ ਵੱਡਾ ਫਿਰ ਰੁਤਬਾ ਕਿਹਦੇ ਕੋਲ ਹੋ ਸਕਦਾ ਹੈ ਸੋ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਅੱਜ ਦੇ ਦਿਨ 27 ਜੁਲਾਈ 1739 ਨੂੰ ਸ਼ਹੀਦੀ ਜਾਮ ਪੀਂਦੇ ਨੇ ਉਹਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਜਿਹੜੀਆਂ 2 ਜੋੜੀਆਂ ਕਹੀਆਂ ਇੱਕ ਜਦੋਂ ਮੈਂ ਸਿੰਘ ਸਭਾ ਲਹਿਰ ਦੇ ਬਾਨੀ ਭਾਈ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਦੀ ਜ਼ਿੰਦਗੀ ਦੇਖਦਾ ਕਿਵੇਂ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਇੱਕ ਭਾਈ ਪ੍ਰੋਫੈਸਰ ਗੁਰਮੁਖ ਸਿੰਘ ਜਿਨ੍ਹਾਂ ਦੇ ਪਿਤਾ ਲਾਂਗਰੀ ਸਨ ਭਾਈ ਦਿੱਤ ਸਿੰਘ ਗਰੀਬ ਦਲਿਤ ਪਰਿਵਾਰ ਨਾਲ ਉਹਨਾਂ ਦਾ ਸੰਬੰਧ
ਔਰ ਕਿੰਨੇ ਔਡਸ ਉਹਨਾਂ ਦੇ ਸਾਹਮਣੇ ਸੀ। ਸਿੱਖਾਂ ਦਾ ਰਾਜ 1849 'ਚ ਖਤਮ ਹੋਇਆ। ਜਿਹੜੇ ਚੈਲੰਜ ਸਨ, ਈਸਾਈ ਮਿਸ਼ਨਰੀ, ਆਰੀਆ ਸਮਾਜੀ, ਸਨਾਤਨ ਧਰਮੀ ਔਰ ਕਿਸ ਕਿਸਮ ਦੇ ਕੋਈ ਸਰਵਰ ਦੇ ਪੁਜਾਰੀ, ਕਿਵੇਂ ਉਹਨਾਂ ਨੇ ਸਿੱਖਾਂ ਦੇ ਅੰਦਰ ਆਪਣੇ ਯਤਨਾਂ ਦੇ ਨਾਲ ਇੱਕ ਨਵੀਂ ਰੂਹ ਭਰੀ, ਕਿਵੇਂ ਸਿੱਖ ਪੰਥ ਨੂੰ ਉਹ ਪ੍ਰਾਈਡ ਦੇ ਉੱਤੇ ਖੜਾ ਕੀਤਾ। ਸਿੰਘ ਸਭਾ ਲਹਿਰ ਕਿਵੇਂ ਉਹਨਾਂ ਨੇ ਐਸਟੈਬਲਿਸ਼ ਕੀਤੀ। ਸੋ ਔਰ ਕਿਵੇਂ ਉਹਨਾਂ ਨੇ ਆਪਣਿਆਂ ਦੇ ਹੱਥ ਦੇ ਵਿੱਚ ਵੀ ਜਿਹੜੀ ਹੈ ਜ਼ਲਾਲਤ ਸਹੀ। ਮੇਰੇ ਲਈ ਹਮੇਸ਼ਾ ਹੀ ਉਹ ਰੋਲ ਮਾਡਲ ਨੇ। ਪਰ ਅੱਜ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕਰਾਂਗੇ। ਇਹ ਉਹ ਪੀਰੀਅਡ ਹੈ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਦੇ ਨਾਲ ਹੀ ਜਿਹੜੇ ਗੁਰਦਾਸ ਨੰਗਲ ਦੀ ਗੜੀ 'ਚੋਂ 800 ਦੇ ਕਰੀਬ ਸਿੰਘ ਗ੍ਰਿਫਤਾਰ ਕੀਤੇ ਗਏ ਸਨ, ਉਹਨਾਂ ਦੀ ਵੀ ਸ਼ਹਾਦਤ ਹੁੰਦੀ ਹੈ। ਔਰ ਨਾਲ ਦੀ ਨਾਲ ਫਿਰ ਸਿੱਖਾਂ ਦੇ ਖਿਲਾਫ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਇੱਕ ਜ਼ੁਲਮ ਦੀ ਹਨੇਰੀ ਝੁੱਲਦੀ ਹੈ। ਔਰ ਅਗਲੇ 10, 12, 15 ਸਾਲਾਂ 'ਚ ਪੰਜਾਬ ਨੂੰ ਸਿੱਖਾਂ ਤੋਂ ਸਾਫ਼ ਕਰ ਦਿੱਤਾ ਜਾਂਦਾ ਹੈ ਜੀ। ਬਹੁਤ ਸਾਰੇ ਮਾਰੇ ਜਾਂਦੇ ਨੇ, ਬਹੁਤ ਸਾਰੇ, ਕੋਈ ਲੱਖੀ ਜੰਗਲ 'ਚ ਨਿਕਲ ਗਿਆ, ਕੋਈ ਬੀਕਾਨੇਰ ਦੇ ਥਲਾਂ 'ਚ ਨਿਕਲ ਗਿਆ, ਕੋਈ ਕਾਹਨੂੰਵਾਨ ਦੇ ਛੰਭ 'ਚ ਚਲਾ ਗਿਆ, ਕੋਈ ਹੋਰ ਡੈਜ਼ਰਟਸ ਦੇ ਵਿੱਚ, ਕੋਈ ਪਹਾੜਾਂ 'ਤੇ ਚੜ੍ਹ ਗਿਆ, ਜੰਮੂ ਚੰਬੇ ਦੀਆਂ ਪਹਾੜੀਆਂ। ਪੰਜਾਬ ਵਿਹਲਾ ਹੋ ਗਿਆ। ਔਰ ਲਾਹੌਰ ਦੇ ਹਾਕਮ ਡੋਂਡੀ ਪਟਵਾਉਂਦੇ ਸਨ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਲਾਹੌਰ, ਅੰਮ੍ਰਿਤਸਰ ਔਰ ਦੂਸਰੇ ਕਸਬਿਆਂ 'ਚ, ਕਿ ਸਿੱਖਾਂ ਦਾ ਸਫਾਇਆ ਕਰ ਦਿੱਤਾ ਗਿਆ। ਹੁਣ ਕੋਈ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਇਸ ਧਰਤੀ 'ਤੇ ਜਿਉਂਦਾ ਨਹੀਂ ਬਚਿਆ। ਇਹ ਔਰ ਹਰਿਮੰਦਰ ਸਾਹਿਬ ਜਿਹੜਾ ਮੁਕੱਦਸ ਥਾਂ, ਮੀਰੀ ਪੀਰੀ ਦਾ ਮੁਕਾਮ, ਉਸ ਦੇ ਉੱਤੇ ਵੀ ਮੁਗਲ ਫੌਜਾਂ ਨੇ ਕਬਜ਼ਾ ਕਰ ਲਿਆ। ਔਰ ਮੱਸਾ ਰੰਗੜ ਜਿਹੜਾ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਹੁੱਕਾ ਪੀਂਦਾ ਹੈ, ਕੰਜਰੀਆਂ ਦਾ ਨਾਚ ਕਰਵਾਉਂਦਾ ਹੈ, ਉਸ ਦੇ ਉੱਤੇ ਵੀ ਕੋਈ ਜਿਹੜਾ ਕਿਸੇ ਸਿੱਖ ਦੀ ਜਿਹੜੀ ਆਮਦ ਨਹੀਂ ਹੋ ਸਕਦੀ। 4 ਚੁਫੇਰੇ ਫੌਜੀ ਪਹਿਰੇ ਨੇ। ਲੇਕਿਨ ਉਸ ਪੀਰੀਅਡ 'ਚ ਵੀ ਕਈ ਵਾਰ ਹਨੇਰੇ ਦੇ ਵਿੱਚ, ਕਈ ਵਾਰ ਅਰਲੀ ਮਾਰਨਿੰਗ ਕੁਝ ਸਿੰਘ ਘੋੜਿਆਂ 'ਤੇ ਚੜ੍ਹੇ ਆਉਂਦੇ, ਇਸ਼ਨਾਨ ਕਰਨ ਦੀ ਕੋਸ਼ਿਸ਼ ਕਰਦੇ ਔਰ ਸ਼ਹੀਦ ਹੋ ਜਾਂਦੇ। ਕੁਝ ਜਿਹੜੇ ਨੇ ਸਰਵਾਈਵ ਵੀ ਕਰ ਜਾਂਦੇ। ਸੋ ਇਸ ਦੌਰ 'ਚੋਂ ਸਿੱਖ ਲੰਘ ਰਹੇ ਸਨ। ਔਰ ਇਹ ਬਾਬਾ ਬੋਤਾ ਸਿੰਘ ਜਿਨ੍ਹਾਂ ਦਾ ਤਰਨ ਤਾਰਨ ਦੇ ਨੇੜੇ ਪਿੰਡ ਸੀ, ਇਹ ਵੱਡੇ ਇੱਕ ਸਿੱਖ ਜਥੇ ਦਾ ਹਿੱਸਾ ਸੀ। ਅੰਮ੍ਰਿਤ ਛਕ ਕੇ ਸਿੰਘਾਂ ਦੇ ਜਥੇ ਨਾਲ ਰਲੇ, ਲੇਕਿਨ ਕਿਸੇ ਤਰ੍ਹਾਂ ਜਥੇ ਨਾਲੋਂ ਵਿਛੜ ਗਏ। ਔਰ ਇਹ ਇਹਨਾਂ ਦੇ ਨਾਲ ਇੱਕ ਹੋਰ ਸਾਥੀ ਸਿੰਘ ਬਾਬਾ ਗਰਜਾ ਸਿੰਘ ਜਿਨ੍ਹਾਂ ਦਾ ਨਾਂ ਸਾਡੇ ਇਤਿਹਾਸ 'ਚ ਹੈ, ਇਹ ਉੱਥੇ ਹੀ ਉਸ ਏਰੀਆ ਦੇ ਵਿੱਚ ਹੀ ਵਿਚਰ ਰਹੇ ਸਨ ਦਿਨ ਵੇਲੇ। ਕਿਉਂਕਿ ਮਾਝੇ ਦੇ ਵਿੱਚ ਵੀ ਇਹ ਮਾਝੇ ਦਾ ਮਤਲਬ ਹੀ ਸੈਂਟਰਲ ਪੰਜਾਬ ਸੀ। ਵੱਡੇ ਵੱਡੇ ਝਾੜ ਸੀ, ਬੁਸ਼ਿਸ ਸੀ, ਉਸ ਦੇ ਵਿੱਚ ਉਹਨਾਂ ਨੇ ਦਿਨ ਵੇਲੇ ਲੁਕ ਜਾਣਾ ਸ਼ਾਹ ਰਾਹ ਤੋਂ ਬਹੁਤ ਪਾਸੇ ਜਾ ਕੇ। ਔਰ ਰਾਤ ਨੂੰ ਉਹਨਾਂ ਨੇ ਨਿਕਲਣਾ ਕੁਝ ਖਾਣ ਪਾਣ ਦੇ ਲਈ, ਫਿਰ ਜਿਹੜਾ ਹੈ ਉਹ ਲੁਕ ਜਾਣਾ। ਔਰ ਇਸ ਅੰਦਾਜ਼ ਦੇ ਵਿੱਚ ਉਹ ਆਪਣੇ ਦਿਨ ਗੁਜ਼ਾਰ ਰਹੇ ਸੀ। ਔਰ ਇਸ ਆਸ ਦੇ ਵਿੱਚ ਕਿ ਕੋਈ ਵੱਡਾ ਜਥਾ ਸਿੰਘਾਂ ਦਾ ਇਸ ਪਾਸੇ ਆਏ ਤੇ ਉਹ ਉਸ ਨੂੰ ਜੁਆਇਨ ਕਰਨ। ਔਰ ਜਿਵੇਂ ਸਾਡਾ ਇਤਿਹਾਸਕ ਵਾਕਿਆ ਦੱਸਦਾ ਹੈ ਕਿ ਇੱਕ ਦਿਨ ਅਜੇ ਸੂਰਜ ਚੜ੍ਹਿਆ ਨਹੀਂ ਸੀ, ਉਹ ਆਪਣੇ ਹਾਈਡ ਆਊਟ ਦੇ ਵਿੱਚ ਹੀ ਸਨ ਤੇ ਲਾਗਿਓਂ ਦੀ ਜਿਹੜਾ ਹੈ ਕੁਝ ਜਿਹੜੇ ਲੋਕ ਲੰਘੇ, ਕਿਉਂਕਿ ਉਦੋਂ ਵੀ ਕਾਰਵਾਂ ਤਾਂ ਜਾਂਦੇ ਹੀ ਸੀ, ਤੇ ਇੱਕ ਦੀ ਕਿਤੇ ਕੁਦਰਤੀ ਉਸ ਝਾੜ ਦੇ ਉੱਤੇ ਨਜ਼ਰ ਪਈ ਜਾਂ ਕਿਵੇਂ ਉਹਨੂੰ ਮਹਿਸੂਸ ਹੋਇਆ। ਉਹਨੇ ਕਿਹਾ ਵੀ ਲੱਗਦਾ ਹੈ ਵੀ ਇਸ ਝਾੜ ਦੇ ਵਿੱਚ ਕੋਈ ਸਿੱਖ ਲੁਕੇ ਹੋਏ ਨੇ, ਕਿਉਂਕਿ ਜ਼ਾਹਰ ਹੈ ਕਿ ਇਹ ਇਲਾਕੇ ਦੇ ਵਿੱਚ ਸਾਰੇ ਦੇ ਵਿੱਚ ਪਤਾ ਹੀ ਸੀ ਕਿ ਭਾਈ ਸਿੱਖਾਂ ਦਾ ਸ਼ਿਕਾਰ ਹੁੰਦਾ ਔਰ ਲੁਕ ਛਿਪ ਕੇ ਗੁਜ਼ਾਰਾ ਕਰਦੇ ਨੇ। ਦੂਸਰਾ ਜਿਹੜਾ ਨਾਲ ਤੁਰੇ ਜਾ ਰਿਹਾ ਉਹ ਕਹਿੰਦਾ ਵੀ ਨਹੀਂ, ਇਹ ਕੋਈ ਹੋਰ ਹੋਣੇ ਨੇ, ਐਵੇਂ ਜੰਗਲ ਪਾਣੀ ਲਈ ਕੋਈ ਗਿਆ ਹੋਣੇ ਨੇ। ਇਹ ਸਿੰਘ ਇੰਨੇ ਬਹਾਦਰ ਨੇ ਕਿ ਉਹ ਲੁਕਦੇ ਨਹੀਂ ਹੈ, ਉਹ ਤਾਂ ਆ ਕੇ ਵੰਗਾਰਦੇ ਨੇ, ਵੰਗਾਰ ਕੇ ਜਿਹੜਾ ਹੈ ਉਹ ਸ਼ਹੀਦੀ ਪਾਉਂਦੇ ਨੇ ਔਰ ਉਹ ਲੰਘ ਗਏ। ਹੁਣ ਇਹ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਬੋਲੀ ਵੱਜਣਾ ਕਹਿੰਦੇ ਆ, ਜਾਂ ਜਿਹਨੂੰ ਅੰਗਰੇਜ਼ੀ ਵਾਲੇ ਦਾ ਟੌਂਟ ਕਹਿੰਦੇ ਨੇ, ਪਰ ਇਹ ਟੌਂਟ ਤੋਂ ਜ਼ਿਆਦਾ ਹੁੰਦਾ। ਹੁਣ ਉਹਨਾਂ ਦੋਨਾਂ ਸਿੰਘਾਂ ਨੇ ਇੱਕ ਦੂਸਰੇ ਵੱਲ ਦੇਖਿਆ, ਉਹਨਾਂ ਦੀ ਜਿਹੜੀ ਗੱਲਬਾਤ ਹੈ ਇਹਨਾਂ ਸਿੰਘਾਂ ਨੇ ਵੀ ਸੁਣ ਲਈ ਤੇ ਉਹਨਾਂ ਨੇ ਇੱਕ ਦੂਜੇ ਨੂੰ ਕਿਹਾ ਵੀ ਨਹੀਂ, ਹੁਣ ਸਿੱਖੀ ਤੇ ਆਂਚ ਹੈ, ਸਾਡੇ ਗਲ 'ਚ ਡਰ ਪੋਕ ਦਾ ਫੱਟਾ ਪਾ ਦਿੱਤਾ ਇਹਨਾਂ ਨੇ ਤੇ ਹੁਣ ਇਹਨਾਂ ਨੂੰ ਅਸੀਂ ਜਲਵਾ ਦਿਖਾਣਾ। ਔਰ ਉਹਨਾਂ ਨੇ ਤਰਨ ਤਾਰਨ, ਕਿਉਂਕਿ ਜਦੋਂ ਅਸੀਂ ਅੰਮ੍ਰਿਤਸਰ ਤੋਂ ਲਾਹੌਰ 15 ਮੀਲ ਦੀ ਵਿੱਥ ਦੇਖਦੇ ਹਾਂ ਤੇ ਵਾਇਆ ਤਰਨ ਤਾਰਨ, ਇਹ
ਹੀ ਸ਼ਾਹਰਾਹ ਸੀ ਔਰ ਉਸ ਦੇ ਉੱਤੇ ਨੂਰਦੀਨ ਦੀ ਸਰਾਂ ਇੱਕ ਬਹੁਤ ਵੱਡੀ, ਕਿਉਂਕਿ ਇੱਕ ਪੀਰੀਅਡ 'ਚ ਸ਼ੇਰਸ਼ਾਹ ਸੂਰੀ ਦੇ ਪੀਰੀਅਡ 'ਚ ਪੰਜਾਬ ਦੇ ਵਿੱਚ ਹੀ ਨਹੀਂ, ਉਸ ਹਿੱਸੇ ਜਿੱਥੇ ਜਿੱਥੇ ਮੁਗਲਾਂ ਦਾ ਰਾਜ ਸੀ, ਮੁਗਲਾਂ ਤੋਂ ਬਾਅਦ ਸ਼ੇਰਸ਼ਾਹ ਸੂਰੀ ਨੇ ਹਮਾਯੂੰ ਨੂੰ ਭਜਾਇਆ ਸੀ, ਇਹ ਵੱਡੀਆਂ ਸਰਾਵਾਂ ਕਾਇਮ ਕੀਤੀਆਂ ਗਈਆਂ ਸੀ। ਸ਼ੇਰਸ਼ਾਹ ਸੂਰੀ ਨੇ ਰੋਹਤਾਸ ਦਾ ਕਿਲ੍ਹਾ ਵੀ ਬਣਾਇਆ ਔਰ ਹੋਰ ਵੀ ਬਹੁਤ ਸਾਰੇ ਲੋਕ ਭਲਾਈ ਦੇ ਕੰਮ, ਜਿਹਨੂੰ ਅੱਜ GT ਰੋਡ ਕਿਹਾ ਜਾਂਦਾ ਹੈ ਔਰ ਉਹਦਾ ਨਾਂ ਈਵਨ ਉਧਰ ਵੀ ਉਹਨਾਂ ਨੇ ਸ਼ੇਰਸ਼ਾਹ ਸੂਰੀ ਮਾਰਗ ਰੱਖਿਆ। ਸੋ ਇਹ ਆਲਮੋਸਟ ਪੇਸ਼ਾਵਰ ਤੋਂ ਲੈ ਕੇ ਜਿਹੜਾ ਕਲਕੱਤੇ ਤੱਕ ਇਹ ਸਾਰੀ ਸੜਕ ਉਸ ਪੀਰੀਅਡ ਦੇ ਵਿੱਚ ਬੜਾ ਸ਼ਾਰਟ ਟਾਈਮ ਸ਼ੇਰਸ਼ਾਹ ਸੂਰੀ ਨੇ ਰੂਲ ਕੀਤਾ ਔਰ ਉਹਨਾਂ ਨੇ ਇਹ ਸ਼ਾਹਰਾਹ ਸੀ ਦੋਨਾਂ ਨੇ, ਉਹਨਾਂ ਦੇ ਕੋਲ ਕੋਈ ਹਥਿਆਰ ਤਾਂ ਹੈ ਨਹੀਂ ਸੀ, ਛੋਟੇ ਸੀ ਮੋਟੇ ਮੋਟੇ, ਔਰ ਉਹਦੇ 'ਚ ਉਹਨਾਂ ਨੇ ਉਸ ਸ਼ਾਹਰਾਹ ਦੇ ਉੱਤੇ ਇੱਕ ਸੋਟੀ ਦੇ ਨਾਲ ਪੀਲਾ ਪਟਕਾ ਜਿਹੜਾ ਸਿਰ ਦੇ ਉੱਤੇ ਬੰਨਿਆ ਹੁੰਦਾ, ਉਹਦਾ ਇੱਕ ਕਪੜਾ ਫਾੜਿਆ, ਉਹ ਗੜ ਦਿੱਤਾ ਕਿ ਭਾਈ ਇਹ ਝੰਡਾ ਖਾਲਸਾ ਰਾਜ ਦਾ, ਔਰ ਨਾਲ ਹੀ ਉਹਨਾਂ ਨੇ ਐਲਾਨ ਕਰਤਾ ਔਰ ਉਹ ਲਿਖ ਕੇ ਲਾਤਾ ਕਿ ਭਾਈ ਖਾਲਸਾ ਰਾਜ ਕਾਇਮ ਹੋ ਗਿਆ, ਇਹ ਹੁਣ ਖਾਲਸੇ ਦੀ ਚੁੰਗੀ ਹੈ, ਜਿਹੜਾ ਵੀ ਇੱਥੋਂ ਲੰਘੇਗਾ ਉਹਨੂੰ ਮਸੂਲ ਦੇਣਾ ਪਏਗਾ। ਔਰ ਉਹਨਾਂ ਨੇ ਇਸ ਤਰੀਕੇ ਨਾਲ ਹੁਣ ਬਹੁਤ ਸਾਰੇ ਜਿਹੜੇ ਸਰਕਾਰੀ ਮਸੂਲ ਦੇ ਕੇ ਪਿੱਛੋਂ ਆਉਂਦੇ ਸੀ, ਉਹ ਕਹਿੰਦੇ ਸੀ ਕਿ ਅਸੀਂ ਤਾਂ ਉਹ ਕਹਿੰਦੇ ਉਹ ਮੁਗਲਾਂ ਨੂੰ ਦਿੱਤਾ ਹੋਏਗਾ, ਇੱਥੇ ਖਾਲਸੇ ਦਾ ਰਾਜ ਹੈ, ਰੱਖੋ ਇੱਥੇ ਇੰਨਾ ਆਨਾ ਖੋਤੇ ਦਾ, ਆਨਾ ਗੱਡੇ ਦਾ, ਔਰ ਜਿਹੜਾ ਇਹ ਪੈਸਾ ਖੋਤੇ ਦਾ, ਇੱਕ ਜੇ ਖੋਤਾ ਲੰਘੇਗਾ ਤਾਂ ਉਹ 'ਤੇ ਇੱਕ ਪੈਸੇ ਦਾ ਟੈਕਸ ਹੈ, ਗੱਡੇ 'ਤੇ ਆਨੇ ਦਾ ਟੈਕਸ ਹੈ। ਔਰ ਇਸ ਤਰ੍ਹਾਂ ਬਹੁਤ ਸਾਰੇ ਡਰਦੇ ਦੇ ਹੀ ਗਏ। ਕੁਛ ਦਿਨ ਲੰਘ ਗਏ, ਉਹਨਾਂ ਨੇ ਸਿੰਘਾਂ ਨੇ ਸੋਚਿਆ ਕਿ ਵੀ ਆਏ ਤਾਂ ਅਸੀਂ ਸ਼ਹੀਦੀ ਪਾਉਣ ਸੀ, ਪੈਸੇ ਵੀ ਇਕੱਠੇ ਹੋ ਜਾਂਦੇ ਨੇ, ਮਾਇਆ ਨੂੰ ਛੱਡ ਕੇ ਦੌੜੇ, ਫੇਰ ਚੰਬੜ ਗਈ। ਫਿਰ ਜਿਵੇਂ ਸਾਡੇ ਇਤਿਹਾਸਕ ਵਾਕਿਆ ਕਹਿੰਦੇ ਨੇ ਕਿ ਭਾਈ ਉਹਨਾਂ ਨੇ ਇੱਕ ਜਿਹੜਾ ਲਾਹੌਰ ਨੂੰ ਜਾ ਰਿਹਾ ਸੀ ਕੋਈ ਸ਼ਾਹੀ ਸੁਨੇਹਾ ਦੇਣ ਵਾਲਾ, ਉਹਦੇ ਹੱਥ ਇੱਕ ਚਿੱਠੀ ਲਿਖ ਕੇ ਭੇਜੀ ਔਰ ਚਿੱਠੀ ਰਸਟਿਕ ਪੰਜਾਬੀ ਦੇ ਲਫ਼ਜ਼ ਜਿਹੜੇ ਨੇ ਉਹਦੇ 'ਚ ਉਹਨਾਂ ਨੇ ਲਿਖੇ ਕਿ ਚਿੱਠੀ ਲਿਖੇ ਸਿੰਘ ਬੋਤਾ, ਹੱਥ ਵਿੱਚ ਹੈ ਸੋਟਾ, ਵਿੱਚ ਰਾਹ ਖਲੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਆਖੋ ਭਾਬੋ ਖਾਨੋ ਨੂੰ, ਯੋਂ ਆਖੇ ਸਿੰਘ ਬੋਤਾ। ਹੁਣ ਉਹ ਖਾਨ ਬਹਾਦਰ ਦੀ ਬੇਗਮ ਜਿਹਨੂੰ ਦਾ ਨਾਂ ਖਾਨੋ ਸੀ, ਉਹਨੂੰ ਕਹਿ ਕੇ ਭਾਬੀ ਕਹਿ ਕੇ ਕਿ ਵੀ ਉਹਨੂੰ ਜਾ ਕੇ ਦੱਸ ਦਿਓ ਕਿ ਬੋਤਾ ਸਿੰਘ ਨੇ ਆਪਣਾ ਰਾਜ ਖਾਲਸਾ ਰਾਜ ਸਥਾਪਿਤ ਕਰ ਦਿੱਤਾ ਔਰ ਇਹ ਜਿਹੜਾ ਚਿੱਠੀ ਲਿਖੇ ਸਿੰਘ ਬੋਤਾ, ਹੱਥ ਵਿੱਚ ਹੈ ਸੋਟਾ, ਵਿੱਚ ਰਾਹ ਖਲੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਆਖੋ ਭਾਬੋ ਖਾਨੋ ਨੂੰ, ਯੋਂ ਆਖੇ ਸਿੰਘ ਬੋਤਾ। ਜਦੋਂ ਪਹੁੰਚ ਗਿਆ ਔਰ ਉਹਨਾਂ ਨੇ ਇੱਕ 100 ਜਵਾਨਾਂ ਦਾ ਜਿਹੜਾ ਦਲ ਹੈ ਉਹ ਭੇਜਿਆ। ਹੁਣ ਉਹਨਾਂ ਨੇ ਆ ਕੇ ਘੇਰ ਲਿਆ, ਸਿੰਘਾਂ ਨੇ ਆਪਣੀਆਂ ਪਿੱਠਾਂ ਜੋੜ ਲਈਆਂ ਤੇ ਉਹਨਾਂ ਨੂੰ ਲੱਗਾ ਕਿ ਵੀ ਹੁਣ ਸ਼ਹੀਦੀ ਤਾਂ ਪਾਉਣੀ, ਪਹਿਲਾਂ ਇਹਨਾਂ ਨੂੰ ਆਪਣੀ ਜਰਾ ਜੌਹਰ ਵੀ ਦਿਖਾਈ ਹੈ। ਉਹਨਾਂ ਨੇ ਵੰਗਾਰਿਆ, ਉਹਨਾਂ ਨੇ ਕਿਹਾ ਵੀ ਐਵੇਂ ਇਕੱਠੇ ਕਾਹਨੂੰ ਹਮਲਾ ਕਰਨਾ, ਆ ਜਾਓ ਇਕੱਲੇ ਇਕੱਲੇ ਨਾਲ। ਇਹ ਉਸ ਪੀਰੀਅਡ ਦਾ ਤਰੀਕਾ ਹੁੰਦਾ ਸੀ ਡਿਊਲ, ਜਿਹਦੇ 'ਚ ਸੀ ਕਿ ਵੀ ਆ ਜਾਓ ਇਕੱਲੇ ਇਕੱਲੇ ਆ ਜਾਓ। ਹੁਣ ਇਹ ਜੰਗਲਾਂ 'ਚ ਰਹਿਣ ਵਾਲੇ ਟਫ ਸਕਿਨ ਔਰ ਪੂਰੇ ਸਖਤ ਜਾਨ ਸਿੰਘ ਸ਼ਸਤਰਾਂ ਦੇ ਅਭਿਆਸ ਵੀ ਕਰਦੇ ਸੀ ਔਰ ਉਹਨਾਂ ਨੇ ਇਕੱਲੇ ਇਕੱਲੇ ਕਈ ਢਾਹ ਲਏ ਔਰ ਫਿਰ ਉਹਨਾਂ ਨੇ ਜਿਹੜਾ ਸਾਂਝਾ ਹਮਲਾ ਕਰਕੇ ਦੋਨਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਹੁਣ ਇਹ ਕਹਾਣੀ ਤਾਂ ਬੜੀ ਸਾਦੀ ਹੈ, ਬਿਲਕੁਲ ਹਿਸਟੋਰੀਕਲ ਕਹਾਣੀ ਹੈ, ਲੇਕਿਨ ਇਹ ਕਿਉਂ ਇੰਨੀ ਇੰਪੋਰਟੈਂਟ ਹੈ ਕਿ ਅੱਜ ਵੀ ਜਦੋਂ ਅਸੀਂ ਕਿਤੇ ਵੀ ਜਦੋਂ ਕੋਈ ਵੰਗਾਰਦਾ ਹੈ ਤੇ ਇੱਕਦਮ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਰੂਹ ਉਹਦੇ 'ਚ ਆ ਜਾਂਦੀ ਹੈ। ਔਰ ਸਰ ਕਪੂਰ ਸਿੰਘ ਜਿਹੜੇ ਬਹੁਤ ਵੱਡੇ ਸਾਡੇ 20ਵੀਂ ਸਦੀ ਦੇ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਕੋਠੀ ਸੀ। ਬਾਅਦ 'ਚ ਤਾਂ ਉਹ ਆਪਣੇ ਭਰਾ ਦੇ ਕੋਲ ਜਗਰਾਵੀਂ ਰਹਿਣ ਲੱਗ ਗਏ ਜਦੋਂ ਉਹ ਅਜੇ ਚੰਡੀਗੜ੍ਹ ਰਹਿੰਦੇ ਸੀ। ਤੇ ਉਹਨਾਂ ਦੀ ਡਰਾਇੰਗ ਰੂਮ ਦੇ ਬੈਕ ਵਾਲ ਦੇ ਉੱਤੇ ਬਹੁਤ ਵੱਡੀ ਪੇਂਟਿੰਗ ਸੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ, ਕਿ ਸੋਟੇ ਉਹਨਾਂ ਨੇ ਫੜੇ ਹੋਏ ਨੇ, ਰੋਕਿਆ ਹੋਇਆ ਉਹਨਾਂ ਨੂੰ ਗੱਡੇ ਵਾਲੇ ਨੂੰ, ਤੇ ਉਹ ਟੈਕਸ ਦੇ ਰਹੇ ਨੇ ਤੇ ਲਿਖਿਆ ਵੀ ਖਾਲਸਾ ਰਾਜ ਕਾਇਮ ਹੋ ਗਿਆ ਔਰ ਉਹ ਟੈਕਸ ਦੇ ਕੇ ਲੰਘੋਗੇ। ਔਰ ਉਹ ਜਦੋਂ ਦੇਖਦੇ ਸੀ ਉਹਨਾਂ ਵੱਲ ਔਰ ਗੱਲ ਕਰਦੇ ਕਹਿੰਦੇ ਸੀ ਵੀ ਜਦੋਂ ਤੱਕ ਇਸ ਧਰਤੀ ਤੇ ਦੋ ਬਾਬਾ ਬੋਤਾ ਸਿੰਘ, ਗਰਜਾ ਸਿੰਘ ਵਰਗੇ ਵੀ ਸਿੱਖ ਨੇ, ਖਾਲਸਾ ਰਾਜ ਦਾ ਕਨਸੈਪਟ ਜਿਉਂਦਾ ਹੈ, ਰਾਜ ਕਿਤੇ ਨਹੀਂ ਗਿਆ ਸਾਡਾ, ਕਿ ਇਹ ਡਿਫਾਈਨਡ ਸਪਿਰਿਟ ਹੈ। ਔਰ ਇਹੀ ਗੱਲ ਜਦੋਂ ਉਹਨਾਂ ਨੂੰ ਅਸੀਂ ਮਿਲਣ ਗਏ ਸਰ ਕਪੂਰ ਸਿੰਘ, ਜਿੱਥੇ ਆਪਣੇ ਭਰਾ ਦੇ ਕੋਲ 3 ਜਾਮਨ ਘਰ ਰਹਿੰਦੇ ਸੀ ਜਗਰਾਵੀਂ, ਤੇ ਉਦੋਂ ਕਿਸੇ ਦੀ ਕਿਤਾਬ ਆਈ ਸੀ ਇੰਟਰਨੈਸ਼ਨਲ ਰਾਈਟਰ ਦੀ ਔਰ ਇਲਸਟ੍ਰੇਟਡ,
ਔਰ ਉਹਦੇ ਟਾਈਟਲ ਪੇਜ ਦੇ ਉੱਤੇ ਜਿਹੜਾ ਕਵਰ ਦੇ ਉੱਤੇ ਇੱਕ ਨਿਹੰਗ ਸਿੰਘ ਦੀ ਤਸਵੀਰ ਸੀ ਜਿਹੜਾ ਪੂਰਾ ਸ਼ਸਤਰਾਂ ਨਾਲ ਲੈਸ ਹੈ ਔਰ ਇਵੇਂ ਸੜਕ ਤੇ ਤੁਰਿਆ ਜਾਂਦਾ। ਉਹਦੇ ਵੱਲ ਦੇਖ ਕੇ ਸਰ ਸਾਹਿਬ ਨੇ ਕਿਹਾ ਵੀ ਇਹ ਦਿਸ ਫ੍ਰੀ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ, ਕਿ ਇਹ ਜਿਹੜੀ ਤਕਲੀਫ ਦਿੱਲੀ ਦੇ ਹਾਕਮਾਂ ਨੂੰ ਹੈ, ਬਾਹਮਣਾਂ ਨੂੰ ਹੈ, ਇਹ ਫ੍ਰੀ ਸਿੱਖ ਕਿ ਉਹਨਾਂ ਨੇ ਸਾਡੀਆਂ ਸੰਸਥਾਵਾਂ ਡਿਸਟਰੋਏ ਕੀਤੀਆਂ, ਲੀਡਰ ਖਰੀਦੇ ਹੋਏ ਨੇ, ਦਲਾਂ ਤੋਂ ਆਪਣੇ ਮਤੇ ਪਾਸ ਕਰਵਾਉਂਦੇ ਨੇ, ਜੋ ਚਾਹੁਣ ਉਹ ਕਰ ਰਹੇ ਨੇ, ਉਹ ਸਮਝਦੇ ਨੇ ਵੀ ਸਿੱਖਾਂ ਨੂੰ ਅਸੀਂ ਮਾਰ ਲਿਆ। ਪਰ ਆਹ ਜਿਹੜੀ ਸਿੱਖ ਦੀ ਫ੍ਰੀ ਸਪਿਰਿਟ ਹੈ, ਕਿਸ ਸਿੱਖ ਦੇ ਅੰਦਰ ਕੀ ਚੱਲ ਰਿਹਾ ਹੈ, ਕਦੋਂ ਉਹਦੇ ਅੰਦਰ ਕੀ ਆ ਜਾਣਾ। ਹੁਣ ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਸੇਫਟੀ ਦੇ ਲਈ ਦੁਨੀਆ ਦੇ ਜਿੰਨੇ ਪ੍ਰੈਜ਼ੀਡੈਂਟ ਅਮਰੀਕਾ ਸਮੇਤ ਉਹਦੇ ਨਾਲੋਂ ਜ਼ਿਆਦਾ ਸਿਕਿਉਰਿਟੀ ਰੱਖੀ ਸੀ, ਕਿਸ ਲੈਵਲ ਦੇ ਉੱਤੇ ਸੀ, ਪਰ ਮੌਤ ਤਾਂ ਉਹ ਸਮਝਦੇ ਸੀ ਕਿ ਮੈਂ ਪਾਵੇ ਨਾਲ ਬੰਨੀ ਹੋਈ ਹੈ। ਪਰ ਬੇਅੰਤ ਸਿੰਘ ਸਤਵੰਤ ਸਿੰਘ ਦੇ ਦਿਲੋਂ ਦਿਮਾਗ 'ਚ ਕੀ ਚੱਲ ਰਿਹਾ, ਇਹ ਉਹ ਸੀ ਫ੍ਰੀ ਸਿੱਖ ਜਿਹੜਾ ਕੌਮੀ ਅਣਖ ਔਰ ਗੈਰਤ ਦੇ ਲਈ, ਔਰ ਜਿਹਦੇ ਅੰਦਰ ਜਦੋਂ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਸਪਿਰਿਟ ਦੀ ਗੱਲ ਕਰਦੇ ਹਾਂ ਤੇ ਫਿਰ ਇਹੀ ਜੋ ਸਿੱਖ 18ਵੀਂ ਸਦੀ 'ਚ ਪੜ੍ਹਦੇ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈਂ ਤੈਂ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹ ਗੁਰੂ ਨੇ ਬਣਾਇਆ ਹੋਇਆ। ਸਾਨੂੰ ਦੁਨੀਆ ਦੇ ਬਾਦਸ਼ਾਹਾਂ ਕਿਸੇ ਦੀ ਪਰਵਾਹ ਨਹੀਂ ਹੈ। ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ। ਹੁਣ ਘੋੜੇ ਦੀ ਬੈਕ ਪਿੱਠ ਹੰਨਾ ਹੁੰਦਾ ਕਿ ਭਾਈ ਅਸੀਂ ਪਾਤਸ਼ਾਹੀ ਜਿਹੜੀ ਆ ਹੰਨੇ ਨਾਲ ਬੰਨੀ ਹੋਈ ਹੈ ਘੋੜੇ ਦੇ। ਜਿੱਥੇ ਇੱਕ ਸਿੱਖ ਬੈਠ ਗਿਆ ਜੈ ਜੈ ਬਹਿ ਜ਼ਮੀਨ ਮਲ ਤੈਂ ਤੈਂ ਤਖਤ ਬਣਾਏ, ਉੱਥੇ ਹੀ ਸਾਡਾ ਤਖਤ ਹੈ, ਕਿਉਂਕਿ ਅਕਾਲ ਪੁਰਖ ਦਾ ਹੁਕਮ ਔਰ ਸਿੱਖ ਦੇ ਲਈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਉਸ ਦੇ ਲਈ ਕੋਈ ਹੋਰ ਖੌਫ ਨਹੀਂ ਹੈ। ਉਹ ਰੱਬ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਹੁਕਮ ਨਹੀਂ ਮੰਨਦਾ। ਉਸ ਦਾ ਸਿੱਧਾ ਸੰਬੰਧ ਰੱਬ ਦੇ ਨਾਲ ਹੈ ਔਰ ਉਹ ਖਾਲਸੇ ਦਾ ਦੀਦਾਰ ਲੋਚਦਾ ਹੈ। ਔਰ ਪਰਚਾ ਸ਼ਬਦ ਕਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹਦਾ ਇਤਕਾਦ ਹੈ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅੱਜ ਜਦੋਂ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਤੇ ਇਹ ਮੈਸੇਜ ਸਾਡੇ ਸਭ ਲਈ ਹੈ। ਅਸੀਂ ਜਦੋਂ ਖਾਲਿਸਤਾਨੀ ਐਕਟਿਵਿਜ਼ਮ ਦੀ ਗੱਲ ਕਰਦੇ ਹਾਂ, ਉਹ ਪੀਰੀਅਡ ਵੀ ਸੀ ਕਿ ਅਸੀਂ 84 ਤੋਂ 94 ਤੱਕ ਉਹ ਜੁਝਾਰੂਆਂ ਦੇ ਕਾਫਲੇ ਦੇਖੇ, ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਇਸ ਡਗਰ ਦੇ ਉੱਤੇ ਤੁਰੇ। ਉਹਨਾਂ ਨੇ ਸ਼ਹੀਦੀਆਂ ਦਾ ਵੀ ਨਵਾਂ ਇਤਿਹਾਸ ਸਿਰਜਿਆ, ਬਹਾਦਰੀਆਂ ਦਾ ਵੀ ਨਵਾਂ ਇਤਿਹਾਸ ਸਿਰਜਿਆ, ਦੁਸ਼ਮਣ ਨੂੰ ਵੀ ਕੰਬਣੀ ਛੇੜੀ। ਫਿਰ ਦੁਸ਼ਮਣ ਦੇ ਜ਼ੁਲਮਾਂ ਨੇ ਉਹ ਹਾਲਤ 1994-95 ਤੱਕ ਪਹੁੰਚਦਿਆਂ ਪੈਦਾ ਕਰ ਦਿੱਤੀ ਜਿਹੜੀ 1716 ਤੋਂ ਲੈ ਕੇ ਤੇ 1794 ਤੱਕ ਸੀ। ਲੇਕਿਨ ਅੱਜ ਜਦੋਂ ਅਸੀਂ ਉਸੇ ਪੰਜਾਬ ਦੀ ਧਰਤੀ ਵੱਲ ਦੇਖਦੇ, ਕਿਸਾਨ ਮੋਰਚਾ 13 ਮਹੀਨੇ ਚੱਲਿਆ, ਅਗੇਨ ਸਿੱਖੀ ਦੀ ਤਾਕਤ ਦਾ ਵਿਖਾਵਾ ਸੀ। ਕਿਵੇਂ ਦੀਪ ਸਿੱਧੂ ਹੋਏ, ਸਿੱਧੂ ਮੂਸੇਵਾਲਾ ਹੋਏ, ਇਹ ਕਿਵੇਂ ਨਵੀਂ ਜਨਰੇਸ਼ਨ ਦੇ ਪ੍ਰੇਰਨਾ ਸਰੋਤ ਨੇ। ਕਿਵੇਂ ਉਸੇ ਹੀ ਪੰਜਾਬ ਦੀ ਧਰਤੀ ਤੋਂ ਜਿੱਥੇ ਇਹੀ ਲੋਕ ਕਹਿੰਦੇ ਸੀ ਕਿ ਜੀ ਇਹ ਇਹਨਾਂ ਦਾ ਵੱਡਾ ਖਾਲਿਸਤਾਨੀ ਆਗੂ, ਜ਼ਮਾਨਤ ਜ਼ਬਤ ਹੁੰਦੀ ਹੈ ਸਿਮਰਜੀਤ ਸਿੰਘ ਮਾਨ ਦੀ, ਉਹ ਸੰਗਰੂਰ ਪਾਰਲੀਮੈਂਟਰੀ ਹਲਕੇ 'ਚੋਂ ਜਿੱਤ ਕੇ ਜਾ ਕੇ ਪਾਰਲੀਮੈਂਟ 'ਚ ਬੈਠੇ, ਇਹਨਾਂ ਦੀ ਹਿੱਕ ਦੇ ਉੱਤੇ ਸੱਪ ਵਾਂਗ ਰੋਟਦੇ ਨੇ। ਹੁਣ ਇਹ ਹੈ ਉਹ ਤਾਕਤ, ਕਿਉਂਕਿ ਉਸ ਸਾਰੇ ਪੀਰੀਅਡ 'ਚ ਅਸੀਂ ਉਸ ਸਾਰੇ ਪੀਰੀਅਡ ਨੂੰ, ਔਰ ਮੈਨੂੰ ਯਾਦ ਹੈ ਕਿ ਜਦੋਂ ਕੋਈ 91-92 ਦੇ ਦੌਰ 'ਚ ਜਾਂਦਾ ਸੀ ਪੰਜਾਬ, ਤੇ ਉਹਨਾਂ ਨੇ ਆ ਕੇ ਕਹਿਣਾ ਕਿ ਜੀ ਉੱਥੇ ਤਾਂ ਖਾਲਿਸਤਾਨ ਬਣਿਆ ਹੋਇਆ, ਹੁਕਮ ਹੀ ਸਿੰਘਾਂ ਦਾ ਚੱਲਦਾ ਹੈ ਪੰਜਾਬ 'ਚ, ਕਾਨੂੰਨ ਹੀ ਸਿੰਘਾਂ ਦਾ ਹੈ, ਸਕੂਲਾਂ ਦੇ ਵਿੱਚ ਵੀ ਕੇਸਰੀ ਚੁੰਨੀਆਂ, ਕੇਸਰੀ ਦਸਤਾਰਾਂ ਨੇ, ਕੰਮ ਵੀ ਸਾਰਾ ਪੰਜਾਬੀ 'ਚ ਹੁੰਦਾ ਹੈ, ਚਾਰ ਚੁਫੇਰੇ ਸਿੰਘਾਂ ਦਾ ਬੋਲਬਾਲ ਹੈ। ਤੇ ਉਦੋਂ ਵੀ ਸਾਨੂੰ ਅਹਿਸਾਸ ਸੀ ਕਿ ਵੀ ਇਹ ਵਕਤੀ ਫੇਸ ਹੈ, ਸਟੇਟ ਦੇ ਕੋਲ ਬਹੁਤ ਪਾਵਰ ਹੁੰਦੀ ਹੈ, ਇਹ ਤੁਹਾਡੇ ਬਾਊਟਸ ਹੁੰਦੇ ਨੇ, ਇੱਕ ਤੋਂ ਬਾਅਦ ਇੱਕ ਤੁਸੀਂ ਉਸ 'ਚੋਂ ਗੁਜ਼ਰਦੇ ਹੋ। ਤੇ ਉਹੀ ਜਦੋਂ 95-96 'ਚ ਲੋਕ ਜਾਂਦੇ ਸੀ, ਉਹਨਾਂ ਨੇ ਕਹਿਣਾ ਜੀ ਇੱਥੇ ਹੀ ਤੁਸੀਂ ਗੱਲ ਕਰਦੇ ਹੋ ਖਾਲਿਸਤਾਨ ਦੀ, ਉੱਥੇ ਤਾਂ ਕੋਈ ਰਿਹਾ ਹੀ ਨਹੀਂ ਜੀ। ਪਿੰਡ ਦੇ ਵਿੱਚ ਤਾਂ ਜਿਹੜਾ ਉਹ ਨਿਸ਼ਾਨ ਸਾਹਿਬ ਚੁੱਕਣ ਲਈ 5 ਸਿੱਖੀ ਸਰੂਪ ਵਾਲੇ ਨਹੀਂ ਮਿਲਦੇ, ਕੋਈ ਨਹੀਂ ਹੈ, ਸਭ ਸਿਰ ਮਨਾ ਰਹੇ ਨੇ, ਸਾਰਿਆਂ ਦੇ ਜਿਹੜੇ ਡਰੱਗਸ ਖਾ ਰਹੇ ਨੇ। ਔਰ ਦੂਜਾ ਪੰਜਾਬ ਦੇ ਵਿੱਚੋਂ ਤਾਂ ਸਿੱਖੀ ਦਾ ਨਾਮ ਨਿਸ਼ਾਨ ਨਹੀਂ, ਤੁਸੀਂ ਕਿੱਥੇ ਖਾਲਿਸਤਾਨ ਬਣਾਉਣਾ, ਕਿਹੜਿਆਂ ਨੇ ਖਾਲਿਸਤਾਨ ਬਣਾਉਣਾ, ਉਹਨਾਂ ਦਾ ਹਾਲ ਕੀ ਹੈ। ਪਰ ਉਹੀ ਜਦੋਂ ਅਸੀਂ ਕਿਸਾਨ ਮੋਰਚੇ ਵੇਲੇ ਉਹੀ ਨਸ਼ਈ, ਉਹੀ ਡਰੱਗੀ
ਜਿਨ੍ਹਾਂ ਨੂੰ ਕਿਹਾ ਇਹਨਾਂ ਨੇ ਪ੍ਰਚਾਰਿਆ ਹੋਇਆ ਸੀ ਕਿਵੇਂ ਸਿੰਘੂ ਤੋਂ ਸ਼ੰਭੂ ਤੱਕ, ਸ਼ੰਭੂ ਤੋਂ ਸਿੰਘੂ ਤੱਕ ਉਹ ਰਸਤਾ ਵੱਡੇ ਵੱਡੇ ਪੱਥਰ ਜਿਹੜੇ ਕਰੇਨਾਂ ਨਾਲ ਰੱਖੇ ਸੀ ਉਹਨਾਂ ਨੇ ਹੱਥਾਂ ਨਾਲ ਚੁੱਕੇ ਤੇ ਪੰਜਾਬ ਨੇ ਕਿਵੇਂ ਦਿੱਲੀ ਦੀ ਹਿੱਕ ਤੇ ਚੜ੍ਹ ਕੇ 26 ਜਨਵਰੀ ਨੂੰ ਫਿਰ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਲਹਿਰਾਇਆ ਤੇ ਫਿਰ ਚਾਰ ਚੁਫੇਰੇ ਇਹ ਸੀ ਕਿ ਭਾਈ ਹੁਣ ਮੰਨ ਜਾਓ, ਇਹ ਲੈ ਲਓ ਵਾਪਸ ਕਾਨੂੰਨ, ਨਹੀਂ ਤਾਂ ਹੁਣੇ ਦਿੱਲੀੋਂ ਮੁੜਦੇ ਨਹੀਂ, ਹੁਣੇ ਪੱਕਾ ਹੀ ਝੰਡਾ ਚਲਾ ਕੇ ਆਣਗੇ। ਇਹ ਹੈ ਸਿੱਖੀ ਦੀ ਸਪਿਰਿਟ। ਔਰ ਮੈਂ ਸਮਝਦਾ ਕਿ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਹਮੇਸ਼ਾ ਸਿੱਖ ਸਾਈਕੀ ਦੇ ਵਿੱਚ ਉਹ ਜਿਉਂਦੇ ਕਿਰਦਾਰ ਨੇ। ਸ਼ਹੀਦ ਦਾ ਰੁਤਬਾ ਇੱਕ ਵੱਡਾ ਰੁਤਬਾ ਹੁੰਦਾ ਹੈ, ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸ਼ਹੀਦ ਵੀ ਨੇ ਤੇ ਨਾਇਕ ਵੀ ਨੇ, ਜ਼ਿੰਦਾ ਨਾਇਕ ਨੇ, ਕਿਉਂਕਿ ਹਰ ਖਾਲਿਸਤਾਨੀ ਐਕਟਿਵਿਸਟ ਇਹਨਾਂ ਦਾ ਧਿਆਨ ਧਰ ਕੇ ਇਹ ਦੇਖ ਸਕਦਾ ਹੈ ਕਿ ਇਹ ਤਾਂ ਦੋਵਾਂ ਨੇ ਉਸ ਰਾਜ 'ਚ ਝੰਡਾ ਗੱਡ ਕੇ ਇਹ ਦੱਸਿਆ ਸੀ ਵੀ ਅਸੀਂ ਰਾਜ ਸਥਾਪਿਤ ਕੀਤਾ। ਅਸੀਂ ਤਾਂ ਲੱਖਾਂ 'ਚ ਹੈ, ਜੇ ਕਰੋੜਾਂ 'ਚ ਨਾ ਵੀ ਹੋਈ ਹੈ, ਜਿਹੜੇ ਦਾਅਵੇਦਾਰ ਹੈ ਹਜ਼ਾਰਾਂ 'ਚ ਹੀ ਸਹੀ, ਔਰ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਨ ਵਾਲੇ ਮੁਦਈ ਮੌਜੂਦ ਨੇ। ਸੋ ਜਿਵੇਂ ਇਸ ਵਿਲ ਪਾਵਰ ਨੇ ਜਿਹੜੀ ਬੋਤਾ ਸਿੰਘ ਗਰਜਾ ਸਿੰਘ ਦੀ ਸੀ, ਔਰ ਦੇਖੋ ਕੁਦਰਤ ਦੇ ਵੀ ਕ੍ਰਿਸ਼ਮੇ ਹੁੰਦੇ ਨੇ। ਹੁਣ ਇਹੀ ਉਹ ਵਰ ਹੈ 1739 'ਚ ਜਦੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਸ਼ਹਾਦਤ ਹੁੰਦੀ ਹੈ। ਇਹੀ ਉਹ ਵਰ ਹੈ ਜਦੋਂ ਕਿ ਨਾਦਰ ਸ਼ਾਹ, ਈਰਾਨ ਦਾ ਬਾਦਸ਼ਾਹ, ਦਿੱਲੀ ਦੇ ਉੱਤੇ ਹਮਲਾਵਰ ਹੁੰਦਾ ਔਰ ਦਿੱਲੀ ਨੂੰ ਲੁੱਟ ਪੁੱਟ ਕੇ ਉਹਨਾਂ ਦੀਆਂ ਜੜ੍ਹਾਂ ਹਿਲਾ ਦਿੰਦਾ, ਕਮਜ਼ੋਰ ਕਰ ਦਿੰਦਾ, ਦਿੱਲੀ ਨੂੰ ਲੁੱਟ ਕੇ ਸੁੱਟ ਕੇ ਵਾਪਸ ਮੁੜ ਜਾਂਦਾ ਔਰ ਸਿੰਘਾਂ ਨੂੰ ਮੌਕਾ ਮਿਲ ਜਾਂਦਾ ਕਿ ਭਾਈ ਮੁਗਲਿਆ ਸਾਮਰਾਜ ਕਮਜ਼ੋਰ ਹੁੰਦਾ ਔਰ ਫਿਰ ਉਸੇ ਹੀ ਮੱਸੇ ਰੰਗੜ ਦਾ ਸਿਰ ਵੱਢਣ ਲਈ ਸੁੱਖਾ ਸਿੰਘ, ਮਹਿਤਾਬ ਸਿੰਘ ਆ ਜਾਂਦੇ ਨੇ ਬੀਕਾਨੇਰ ਤੋਂ। ਔਰ ਅਗਲੇ ਪੀਰੀਅਡ 1740 ਤੋਂ ਲੈ ਕੇ ਫਿਰ ਅਸੀਂ 1762 ਤੱਕ ਦੇਖਦੇ, ਬੇਸ਼ੱਕ ਘੱਲੂਘਾਰੇ ਵੀ ਉਸ ਤੋਂ ਬਾਅਦ ਹੁੰਦੇ ਨੇ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਲੇਕਿਨ 12 ਮਿਸਲਾਂ ਉਹ ਜੇਹਲਮ ਤੋਂ ਲੈ ਕੇ, ਚਨਾਹ ਜੇਹਲਮ ਤੋਂ ਲੈ ਕੇ ਤੇ ਜਮਨਾ ਤੱਕ ਇਲਾਕੇ ਦੇ ਉੱਤੇ ਸਿੱਖ ਕਾਬਜ਼ ਹੁੰਦੇ ਨੇ। 12 ਮਿਸਲਾਂ ਕਾਇਮ ਹੁੰਦੀਆਂ। ਫਿਰ ਉਹਨਾਂ 12 ਮਿਸਲਾਂ 'ਚੋਂ 1799 'ਚ ਅਸੀਂ ਦੇਖਦੇ ਹਾਂ ਕਿ ਇੱਕ ਮਿਸਲ ਸ਼ੁਕਰ ਚੱਕੀਆ ਦਾ ਵਾਰਸ ਮਹਾਰਾਜਾ ਰਣਜੀਤ ਸਿੰਘ ਫਿਰ ਉਸ ਰਾਜ ਨੂੰ ਤਿੱਬਤ, ਲਦਾਖ ਤੱਕ, ਦਰਾ ਖੈਬਰ ਤੱਕ ਔਰ ਇਧਰੋਂ ਜਿਹੜਾ ਹੈ ਉਹ ਸਤਲੁਜ ਦੇ ਪੈਰਾਂ ਤੱਕ, ਸ਼ਿਕਾਰਪੁਰ ਤੱਕ ਲੈ ਕੇ ਜਾਂਦਾ। ਸੋ ਇਹ ਵਿਲ ਹੈ। ਜੇ ਬੋਤਾ ਸਿੰਘ ਗਰਜਾ ਸਿੰਘ ਨਾ ਹੁੰਦੇ, ਇਹ ਸਪਿਰਿਟ ਹੈ। ਬੋਤਾ ਸਿੰਘ ਗਰਜਾ ਸਿੰਘ ਸਿਰਫ ਨਾਂ ਨਹੀਂ ਨੇ, ਇਹ ਉਹ ਨਾਇਕ ਨੇ ਜਿਹੜੇ ਹਮੇਸ਼ਾ ਯਾਦ ਦਹਾਨੀ ਕਰਵਾਉਂਦੇ ਰਹਿਣਗੇ ਕਿ ਜਦੋਂ ਤੱਕ ਇੱਕ ਸਿੱਖ ਵੀ ਇਸ ਪਲੈਨਟ ਦੇ ਉੱਤੇ ਜਿਉਂਦਾ ਹੈ, ਖਾਲਸੇ ਦਾ ਕੇਸਰੀ ਪਰਚਮ, ਖਾਲਸਾ ਰਾਜ ਦੀ ਗੱਲ ਹੁੰਦੀ ਰਹੇਗੀ। ਇਸ ਨੂੰ ਕੋਈ ਰੋਕ ਨਹੀਂ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।